22 जनवरी ਨੂੰ ਜਿਹੜਾ ਮੋਦੀ ਸਰਕਾਰ ਵੱਲੋਂ बीजेपी ਵੱਲੋਂ RSS ਵੱਲੋਂ ਅਯੋਧਿਆ ਦੇ ਵਿੱਚ ਅਧੂਰੇ ਰਾਮ ਮੰਦਿਰ ਦੇ ਵਿੱਚ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਇਹ ਰੱਖਿਆ ਹੋਇਆ ਤੇ ਜਿਹਦੀ ਹਿੰਦੂ ਭਾਈਚਾਰੇ ਦੇ ਵਿੱਚ ਬੜੇ ਪੱਖਾਂ ਤੋਂ ਚਰਚਾ ਚੱਲ ਰਹੀ ਆ, ਵਿਰੋਧ ਹੋ ਰਿਹਾ। ਸਿੱਖ ਕੌਮ ਦੇ ਅੰਦਰ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੋਂ ਅਜੇ ਵੀ ਉਡੀਕ ਕੀਤੀ ਜਾ ਰਹੀ ਆ ਕਿ ਖਾਲਸਾ ਪੰਥ ਨੂੰ ਸੇਧ ਦਿੱਤੀ ਜਾਵੇ, ਅਗਵਾਈ ਦਿੱਤੀ ਜਾਵੇ ਕਿ ਇਸ ਮਾਮਲੇ ਵਿੱਚ ਸਿੱਖ ਜਗਤ ਨੇ ਕੀ ਕਰਨਾ। ਇਸ ਗੱਲ ਦੇ ਵਿੱਚ ਤਾਂ ਕਿਸੇ ਨੂੰ ਵਹਿਮ ਹੀ ਨਹੀਂ ਵੀ ਰਾਸ਼ਟਰੀ ਸਿੱਖ ਸੰਗਤ ਜਾਂ ਹਿੰਦੂ ਤਵੀ ਭਾਗਵਾਂ ਬ੍ਰਿਗੇਡ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਭੋਗ ਪਾ ਕੇ ਸਿੱਖਾਂ ਨੂੰ ਹਿੰਦੂ ਖਾਰੇ ਸਮੁੰਦਰ ਵਿੱਚ ਡੋਬ ਕੇ ਬੋਧੀਆਂ ਤੇ ਜੈਨੀਆਂ ਵਾਲੇ ਮਾਹੌਲ ਵਿੱਚ ਉਹੋ ਜਿਹੀ ਸਥਿਤੀ ਵਿੱਚ ਉਹੋ ਜਿਹੇ ਹਾਲਾਤ ਵਿੱਚ ਲਿਜਾ ਕੇ ਸੁੱਟਣਾ ਚਾਹੁੰਦਾ। ਸਾਨੂੰ ਕੋਈ ਮਤਲਬ ਨਹੀਂ ਕਿ ਸਾਡੀ ਕੌਮ ਦੀਆਂ ਬੱਚੀਆਂ ਰੇਪ ਕੀਤੀਆਂ, ਸਾਨੂੰ ਕੋਈ ਮਤਲਬ ਨਹੀਂ ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਇਹ ਦਰਬਾਰ ਸਾਹਿਬ ਤੇ ਹਮਲਾ 6 ਮਹੀਨੇ ਲੇਟ ਕਰਤਾ, ਤਾਂ ਪਹਿਲਾਂ ਹੋਣਾ ਚਾਹੀਦਾ ਸੀ। ਸਾਨੂੰ ਤਾਂ ਇਸ ਗੱਲ ਨਾਲ ਆ ਵੀ ਤੁਸੀਂ ਬਸ ਰਾਮ ਮੰਦਿਰ ਦੇ ਵਿੱਚ ਜਿਹੜਾ ਆਹ ਖੜਾ ਕਰਨ ਲੱਗੇ ਹੋ ਆਪਦਾ ਪ੍ਰੋਜੈਕਟ, ਵੀ ਇਹਦੇ ਕਰਕੇ ਸਾਡੇ ਬਾਰੇ ਮਨ 'ਚ ਵਹਿਮ ਨਾ ਪਾ ਲਿਓ ਵੀ ਅਸੀਂ ਵਿਰੋਧ ਆ, ਜਿਹੜੇ ਵਿਰੋਧ ਕਰਦੇ ਆ ਉਹਨਾਂ ਨਾਲ ਜੋ ਮਰਜ਼ੀ ਕਰਿਓ, ਸਾਨੂੰ ਬਖਸ਼ ਦਿਓ। ਬਹੁਤ ਸਾਰੇ BJP RSS ਦੇ ਜਿਹੜੇ ਸਮਰਪਿਤ ਉਹਨਾਂ ਦੇ ਕਾਰਕੁਨ ਨੇ, ਉਹ ਸ਼ੰਕਰਾਚਾਰੀਆ ਜਿਨ੍ਹਾਂ ਦਾ ਹਿੰਦੂ ਸਮਾਜ ਦੇ ਵਿੱਚ ਬਹੁਤ ਵੱਡਾ ਸਥਾਨ ਹੈ, ਉਹਨਾਂ ਦੇ ਬਾਰੇ ਕਹਿ ਰਹੇ ਆ ਕਿ ਇਹ ਮੋਦੀ ਵਿਰੋਧੀ ਨੇ, ਇਹ ਤਾਂ ਰਾਮ ਵਿਰੋਧੀ ਨੇ, ਇਹ ਦੇਸ਼ ਵਿਰੋਧੀ ਨੇ। ਸਿੱਖ ਜਗਤ ਦੇ ਅੰਦਰ ਜਿਸ ਤਰੀਕੇ ਨਾਲ ਤਿੱਖੇ ਟਕਰਾਅ, ਵਿਵਾਦ, ਕਲੈਸ਼ ਵਾਲਾ ਮਾਹੌਲ ਇਸ ਮਸਲੇ ਉੱਤੇ ਬਣਿਆ ਹੋਇਆ, ਇਹਦੇ ਲਈ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਜਿਹੜੇ ਨੇ ਉਹ ਸਭ ਤੋਂ ਵੱਧ ਜ਼ਿੰਮੇਵਾਰ ਨੇ। ਕਿੰਨੀਆਂ ਸਿੱਖ ਜਥੇਬੰਦੀਆਂ ਨੇ, ਕਿੰਨੇ ਆਗੂਆਂ ਨੇ ਚਿੱਠੀ ਪੱਤਰ ਲਿਖ ਕੇ, ਮੀਡੀਆ ਰਾਹੀਂ ਜਾਂ ਫੋਨ ਕਰਕੇ ਅਕਾਲ ਤਖਤ ਸਾਹਿਬ ਤੋਂ ਸੇਧ ਮੰਗੀ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੇ ਬਾਰੇ ਵੀ ਪਤਾ ਲੱਗਿਆ, ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਪਸ਼ਟ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਅਗਵਾਈ ਕਰੇ। ਜਦੋਂ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੇ ਟੇਕ ਰੱਖਣਗੇ ਸਿੱਖ, ਉੱਥੋਂ ਕੋਈ ਚੱਜ ਹਾਲ ਦੀ ਸੇਧ ਸ਼ਾਇਦ ਹੀ ਮਿਲੇ, ਕਿਉਂਕਿ ਬਾਦਲ ਦਲ ਨੂੰ BJP ਦੇ ਸਾਥ ਸਹਿਯੋਗ ਦੀ ਬੜੀ ਲੋੜ ਆ ਤੇ ਇਹ ਹੋ ਨਹੀਂ ਸਕਦਾ ਵੀ ਇਸ ਮੌਕੇ ਬਾਦਲ ਦਲ ਵਾਲੇ BJP ਨਾਲ ਸੰਬੰਧ ਤੋੜਨ ਵਾਲੀਆਂ ਕੋਈ ਗੱਲਾਂ ਕਰਾਉਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੇ 22 ਜਨਵਰੀ ਨੂੰ ਜਿਹੜਾ ਮੋਦੀ ਸਰਕਾਰ ਵੱਲੋਂ BJP ਵੱਲੋਂ RSS ਵੱਲੋਂ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਅਧੂਰੇ ਰਾਮ ਮੰਦਿਰ ਦੇ ਵਿੱਚ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਇਹ ਰੱਖਿਆ ਹੋਇਆ ਤੇ ਜਿਹਦੀ ਹਿੰਦੂ ਭਾਈਚਾਰੇ ਦੇ ਵਿੱਚ ਬੜੇ ਪੱਖਾਂ ਤੋਂ ਚਰਚਾ ਚੱਲ ਰਹੀ ਆ, ਵਿਰੋਧ ਹੋ ਰਿਹਾ, ਸਹਿਮਤੀ ਬਣ ਰਹੀ ਆ, ਇਹ ਸਾਰਾ ਕੁਛ ਆ। ਉੱਥੇ ਨਾਲ ਦੀ ਨਾਲ ਸਾਡੇ ਭਾਈਚਾਰੇ ਦੇ ਵਿੱਚ ਸਿੱਖ ਕੌਮ ਦੇ ਅੰਦਰ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੋਂ ਅਜੇ ਵੀ ਉਡੀਕ ਕੀਤੀ ਜਾ ਰਹੀ ਆ ਕਿ ਖਾਲਸਾ ਪੰਥ ਨੂੰ ਸੇਧ ਦਿੱਤੀ ਜਾਵੇ, ਅਗਵਾਈ ਦਿੱਤੀ ਜਾਵੇ ਕਿ ਇਸ ਮਾਮਲੇ ਵਿੱਚ ਸਿੱਖ ਜਗਤ ਨੇ ਕੀ ਕਰਨਾ। ਔਰ ਇਹ ਜਿਹੜੀ ਗੱਲ ਹੈ ਇਹਦੀ ਬੜੀ ਲੋੜ ਆ, ਬੜੀ ਅਹਿਮੀਅਤ ਆ। ਚਾਹੀਦਾ ਤਾਂ ਇਹ ਸੀ ਕਿ ਜਿਸ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਸੱਦਾ ਪੱਤਰ ਲੈ ਕੇ ਪਹੁੰਚ ਗਏ ਸੀ, ਉਸ ਦਿਨ ਤੋਂ 2 ਜਾਂ 3 ਦਿਨ ਬਾਅਦ ਆਪੇ ਹੀ 5 ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਲੈਂਦੇ, ਜਾਂ ਸਿੱਖ ਕੌਮ ਦੇ ਵਿਦਵਾਨਾਂ ਦੀ, ਬੁੱਧੀਜੀਵੀਆਂ ਦੀ ਪੰਥਕ ਇਕੱਤਰਤਾ ਬੁਲਾ ਲੈਂਦੇ। ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਸਰਗਰਮੀ ਸ਼ੁਰੂ ਕਰਦੇ ਜਿਹਦੇ ਨਾਲ ਸਿੱਖ ਜਗਤ ਦੇ ਵਿੱਚ ਇਸ ਮਸਲੇ ਉੱਤੇ
उड़ीक करन वाले जिहड़े आ वो थोड़ा जिहा हौसले च रहिंदे। पर इस वेले आपा धापी वाला माहौल जे बनिया होया, कोई तां लंगर लैके उत्थे पहुंच गया ते कोई इत्थे बह के इहदे पंथक नज़रिए तो नतीजिਆਂ बारे लोकां नूं दस रिहा ते समझा रिहा। सो सिख जगत दे अंदर जिस तरीके नाल तिखे टकराअ, विवाद, कलैश वाला माहौल इस मसले उत्ते बनिया होया, इहदे लई अकाल तख्त साहिब दे मौजूदा जथेदार ज्ञानी रघबीर सिंह जिहड़े ने ਉਹ सब तो ਵੱਧ ਜ਼ਿੰਮੇਵਾਰ ਨੇ। ਹੁਣ ਇਸ ਗੱਲ ਦੇ ਵਿੱਚ ਤਾਂ ਕਿਸੇ ਨੂੰ ਵਹਿਮ ਹੀ ਨਹੀਂ ਵੀ ਰਾਸ਼ਟਰੀ ਸਿੱਖ ਸੰਗਤ ਜਾਂ ਹਿੰਦੂ ਤਵੀ ਭਾਗਵਾ ਬ੍ਰਿਗੇਡ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਭੋਗ ਪਾ ਕੇ ਸਿੱਖਾਂ ਨੂੰ ਹਿੰਦੂ ਖਾਰੇ ਸਮੁੰਦਰ ਵਿੱਚ ਡੋਬ ਕੇ ਬੋਧੀਆਂ ਤੇ ਜੈਨੀਆਂ ਵਾਲੇ ਮਾਹੌਲ ਵਿੱਚ ਉਹੋ ਜਿਹੀ ਸਥਿਤੀ ਵਿੱਚ ਉਹੋ ਜਿਹੇ ਹਾਲਾਤ ਵਿੱਚ ਲਿਜਾ ਕੇ ਸੁੱਟਣਾ ਚਾਹੁੰਦਾ। ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਗੁਰੂ ਸਾਹਿਬਾਨ ਜਾਂ ਸਿੱਖ ਫਲਸਫਾ ਕੀ ਕਹਿੰਦੇ ਰਹੇ ਆ ਜਾਂ ਸਿੱਖਾਂ ਦਾ ਇਤਿਹਾਸ ਕੀ ਆ, ਸਿੱਖਾਂ ਦਾ ਸਿਧਾਂਤ ਕੀ ਆ। ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ 5 ਦਿਨ ਲੱਗਣ, 50 ਦਿਨ ਲੱਗਣ, 50 ਸਾਲ ਲੱਗਣ, 500 ਸਾਲ ਲੱਗਣ, ਅਸੀਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਮਲੀਆ ਮੇਟ ਕਰਨੀ ਹੀ ਕਰਨੀ। ਇਸ ਨਿਸ਼ਾਨੇ ਦੀ ਪੂਰਤੀ ਲਈ ਉਹ ਕਿਸੇ ਨੂੰ ਡਰਾ ਕੇ, ਕਿਸੇ ਨੂੰ ਮਰਵਾ ਕੇ, ਕਿਸੇ ਸਿੱਖ ਨੂੰ ਭਰਮਾ ਕੇ, ਕਿਸੇ ਨੂੰ ਪੂਛ ਬਣਾ ਕੇ, ਲਾਈ ਲੱਗ ਬਣਾ ਕੇ, ਕਿਸੇ ਨੂੰ ਅਹੁਦੇ ਦਾ ਲਾਲਚ ਦੇ ਕੇ ਤੇ ਕਿਸੇ ਨੂੰ ਕਿਸੇ ਹੋਰ ਚੱਕਰ ਵਿੱਚ ਫਸਾ ਕੇ ਆਪਦੇ ਖਾਤੇ 'ਚ ਭੁਗਤਾ ਰਹੇ ਨੇ। ਤੇ ਬੜੀ ਵੱਡੀ ਇਸ ਤਰੀਕੇ ਦੀ ਇੱਕ ਲਾਮਡੋਰੀ ਬਣੀ ਹੋਈ ਆ, ਜਿਨ੍ਹਾਂ ਸਿੱਖਾਂ ਨੂੰ ਇਹੋ ਜਿਹੇ ਬਹਾਨੇ, ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਤਰਕ ਔੜਦੇ ਆ ਵੀ ਸਾਹਮਣੇ ਵਾਲਾ ਜਿਹੜਾ ਚੰਗਾ ਭਲਾ ਗੁਰਸਿੱਖ ਆ ਉਹ ਕੰਧਾਂ 'ਚ ਟੱਕਰਾਂ ਮਾਰਨ ਲਈ ਮਜਬੂਰ ਹੋ ਜਾਵੇ ਵੀ ਇਹਨੂੰ ਹੁਣ ਸਮਝਾਵਾਂ ਕਿਵੇਂ ਕਿ ਇਹ ਮਸਲਾ ਹੈ ਕੀ ਹੈ। ਜੇ ਕੋਈ ਸੁੱਤਾ ਪਿਆ ਹੋਵੇ ਉਹਨੂੰ ਜਗਾਉਣਾ ਤਾਂ ਸੌਖਾ, ਤੇ ਜਿਹੜਾ ਜਾਗਦਾ ਉਹਨੂੰ ਕਿਹੜੇ ਹਿਸਾਬ ਨਾਲ ਜਗਾਈਏ ਹੋਰ। ਸੋ ਚੰਗੇ ਭਲੇ ਬੰਦੇ ਜਿਨ੍ਹਾਂ ਨੂੰ ਗੁਰਬਾਣੀ ਦੀ, ਸਿੱਖ ਇਤਿਹਾਸ ਦੀ, ਸਿੱਖ ਫਲਸਫੇ ਦੀ ਪੂਰੀ ਸਮਝ ਆ, ਉਹ ਵੀ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਉਲਟ ਚੱਲਦੇ ਆ ਤੇ ਉਹਨਾਂ ਨੂੰ ਹਰ ਉਹ ਗੱਲ ਜਿਹੜੀ ਪੰਥਕ ਭਾਵਨਾ ਦੇ ਤਹਿਤ ਕੋਈ ਕਹਿੰਦਾ ਕਰਦਾ ਹੈ ਉਹ ਬੁਰੀ ਲੱਗਦੀ ਹੈ। ਸੋ ਕੋਈ ਕੋਟੀ ਜੀ ਪਾਈ ਫਿਰਦਾ ਜਿਹਦੇ ਤੇ ਅਯੋਧਿਆ ਲਿਖਿਆ ਹੋਇਆ, ਕੋਈ ਹਨੂਮਾਨ ਦੀ ਪੂਛ ਜੀ ਬਣਾਈ ਫਿਰਦਾ ਕੋਟੀ ਤੇ, ਕੋਈ ਲੌਕਟ ਜਾਂ ਗਲ 'ਚ ਪਾਈ ਫਿਰਦਾ, ਕੋਈ ਮੋਮਬੱਤੀਆਂ ਵੰਡਦਾ ਫਿਰਦਾ, ਇਹ ਸਾਰੇ ਦੇ ਸਾਰੇ ਕਹਿੰਦੇ ਆ ਵੀ ਸਾਨੂੰ ਸਿੱਖੀ ਦੀ ਜ਼ਿਆਦਾ ਸਮਝ ਆ, ਸਿੱਖੀ ਤਾਂ ਸਰਬੱਤ ਦਾ ਭਲਾ ਮੰਗਦੀ ਆ, ਸਿੱਖੀ ਤਾਂ ਸਾਰਿਆਂ ਨੂੰ ਕਲਾਵੇ 'ਚ ਲੈਂਦੀ ਆ ਤੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਨੇ ਤੇ ਇਸ ਕਰਕੇ ਸਾਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ, ਸਾਰਿਆਂ ਦਾ ਪਿਆਰ ਕਰਨਾ ਚਾਹੀਦਾ ਤੇ ਜਿਹੜਾ ਵੀ ਹਿੰਦੂ ਭਾਈਚਾਰੇ ਨੇ ਸਾਨੂੰ ਸੱਦਾ ਦਿੱਤਾ ਅੱਖਾਂ ਮੀਚ ਕੇ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ। ਇਸ ਗੱਲ ਦੇ ਵਿੱਚ ਉਹਨਾਂ ਦੀ ਜਿਹੜੀ ਕੋਈ ਜੇ ਸਮਝਦਾ ਵੀ ਸਹਿਰਦਤਾ ਵਾ ਜਾਂ ਉਹਨਾਂ ਨੂੰ ਬਹੁਤ ਸੂਝ ਸਿਆਣਪ ਆ ਵੀ ਗੁਰਮਤ ਦੇ ਨਜ਼ਰੀਏ ਤੋਂ ਗੱਲਾਂ ਕਰਦੇ ਆ, ਇਹ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਅਸਲ ਵਿੱਚ ਉਹਨਾਂ ਨੂੰ ਵੀ ਪਤਾ ਅਸੀਂ ਠੱਗੀ ਮਾਰ ਰਹੇ ਹਾਂ, ਅਸੀਂ ਕਪਟ ਕਰ ਰਹੇ ਹਾਂ। ਇਹ ਜਿਹੜੀ ਸਾਮ ਦਾਮ ਦੰਡ ਭੇਤ ਚਾਣਕਿਆ ਨੀਤੀ, ਇਹ ਸਾਰਾ ਕੁਝ ਇੱਥੇ ਵਰਤਿਆ ਜਾ ਰਿਹਾ। ਅਸਲ ਵਿੱਚ ਜਿਹੜੀ ਧਿਰ ਕਹਿੰਦੀ ਆ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਹੈ, ਜਿਹੜੀ ਧਿਰ ਕਹਿੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਪੰਜਵਾਂ ਵੇਦ ਹੈ, ਜਿਹੜੀ ਧਿਰ ਕਹਿੰਦੀ ਆ ਕਿ ਗੁਰੂ ਸਾਹਿਬਾਨ ਜਿਹੜੇ ਆ ਇਹ ਰਾਮਚੰਦਰ ਤੇ ਕ੍ਰਿਸ਼ਨ ਵਰਗੇ ਸਾਡੇ ਭਗਵਾਨਾਂ ਵਾਂਗੂ ਹੀ ਨੇ, ਜਿਹੜੀ ਧਿਰ ਕਹਿੰਦੀ ਆ ਕਿ ਜਿਵੇਂ ਸ਼ਿਵਾਜੀ ਮਰਾਠਾ ਤੇ ਮਹਾਰਾਣਾ ਪ੍ਰਤਾਪ ਨੇ ਉਵੇਂ ਸਾਡੇ ਲਈ ਹੋਰ ਜਿਹੜੇ ਸਿੱਖ ਯੋਧੇ ਨੇ, ਤੇ ਜਿਹੜੀ ਧਿਰ ਕਹਿੰਦੀ ਆ ਕਿ ਜਪਜੀ ਸਾਹਿਬ ਗੀਤਾ ਦਾ ਛੋਟਾ ਰੂਪ ਆ, ਇਹ ਸਾਰਾ ਕੁਝ ਕਹਿਣ ਵਾਲੀ ਧਿਰ ਦੇ ਹਿਸਾਬ ਨਾਲ ਜਿਹੜੇ ਸਿੱਖ ਪੱਗਾਂ ਦਾੜੇ ਬੰਨ ਕੇ ਇਸ ਵੇਲੇ ਸਰਗਰਮ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੇ ਟੇਕ ਰੱਖਣਗੇ ਸਿੱਖ, ਉੱਥੋਂ ਕੋਈ ਚੱਜ ਹਾਲ ਦੀ ਸੇਧ ਸ਼ਾਇਦ ਹੀ ਮਿਲੇ, ਕਿਉਂਕਿ ਬਾਦਲ ਦਲ ਨੂੰ ਬੀਜੇਪੀ ਦੇ ਸਾਥ ਸਹਿਯੋਗ ਦੀ ਬੜੀ ਲੋੜ ਆ ਤੇ ਇਹ ਹੋ ਨਹੀਂ ਸਕਦਾ ਵੀ ਇਸ ਮੌਕੇ ਬਾਦਲ ਦਲ ਵਾਲੇ
बीजेपी नाल संबंध तोड़न वालियां कोई गल्लां करन कराउण तो इस हिसाब नाल अगले आपदे पत्ते सुट रहे आ। ये सिक्खी नूं हड़प्पण दी एक होर जिहड़ी कोशिश आ ਉਹਦੇ तहत माहौल सिरजिया जा रहा। बहुत ਥਾਵਾਂ ਤੋਂ ਇਹੋ ਜਿਹੀਆਂ ਵੀਡੀਓਜ਼, ਇਹੋ ਜਿਹੇ ਖਬਰਾਂ, ਇਹੋ ਜਿਹੇ ਪ੍ਰਕਰਨ ਸਾਹਮਣੇ ਆ ਰਹੇ ਨੇ ਕਿ ਚੰਗੇ ਭਲੇ ਸਰਦਾਰ ਬੰਦੇ ਜਿਹੜੇ ਨੇ ਉਹ ਲਾਰਿਆਂ ਦੀ ਜਿਵੇਂ ਕਹਿੰਦੇ ਹੁੰਦੇ ਆ ਚਾਪਲੂਸੀ ਕਰਦੇ ਫਿਰਦੇ ਵੀ ਸਾਨੂੰ ਤਾਂ ਜੀ ਚਾਅ ਹੀ ਬੜਾ ਵਾ ਵੀ ਰਾਮ ਮੰਦਿਰ ਬਣ ਰਿਹਾ, ਸਾਨੂੰ ਤਾਂ ਜੀ ਇਸ ਗੱਲ ਨਾਲ ਕੋਈ ਮਤਲਬ ਨਹੀਂ ਵੀ ਸਾਡਾ ਮੰਗੂ ਮੱਠ ਜਾਂ ਮਟਨ ਦੇ ਵਿੱਚ ਜਾਂ ਹਰ ਕੀ ਪੌੜੀ ਜਾਂ ਗਵਾਲੀਅਰ ਦਾ ਗੁਰਦੁਆਰਾ ਜਾਂ ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗ ਮਾਰ ਜਾਂ ਸਾਡੇ ਹੋਰ ਤੁਸੀਂ ਇੰਨੇ ਗੁਰਦੁਆਰੇ ਖੋਲੇ, ਸਾਨੂੰ ਕੋਈ ਮਤਲਬ ਨਹੀਂ। ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਕਿ 1984 ਵਿੱਚ ਤੁਸੀਂ ਸੀਸਗੰਜ ਗੁਰਦੁਆਰਾ ਵੀ ਨਹੀਂ ਛੱਡਿਆ ਤੇ ਰਕਾਬਗੰਜ ਨੂੰ ਵੀ ਟਾਰਗੇਟ ਕੀਤਾ। ਸਾਨੂੰ ਕੋਈ ਮਤਲਬ ਨਹੀਂ ਕਿ ਸਾਡੀ ਕੌਮ ਦੀਆਂ ਬੱਚੀਆਂ ਰੇਪ ਕੀਤੀਆਂ, ਸਾਨੂੰ ਕੋਈ ਮਤਲਬ ਨਹੀਂ ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਇਹ ਦਰਬਾਰ ਸਾਹਿਬ ਤੇ ਹਮਲਾ 6 ਮਹੀਨੇ ਲੇਟ ਕਰਤਾ, ਤਾਂ ਪਹਿਲਾਂ ਹੋਣਾ ਚਾਹੀਦਾ ਸੀ। ਸਾਨੂੰ ਕੋਈ ਮਤਲਬ ਨਹੀਂ ਕਿ ਅਡਵਾਨੀ ਵਰਗੇ ਭਗਾਈ ਮਾਰਦੇ ਰਹੇ ਆ ਕਿ ਸੰਤ ਭਿੰਡਰਾਂ ਵਾਲੇ ਤਾਂ ਭਸਮਾ ਸੋਰਾ। ਸਾਨੂੰ ਤਾਂ ਇਸ ਗੱਲ ਨਾਲ ਆ ਵੀ ਤੁਸੀਂ ਬਸ ਰਾਮ ਮੰਦਿਰ ਦੇ ਵਿੱਚ ਜਿਹੜਾ ਆਹ ਖੜਾ ਕਰਨ ਲੱਗੇ ਹੋ ਆਪਦਾ ਪ੍ਰੋਜੈਕਟ, ਵੀ ਇਹਦੇ ਕਰਕੇ ਸਾਡੇ ਬਾਰੇ ਮਨ 'ਚ ਵਹਿਮ ਨਾ ਪਾ ਦਿਓ ਵੀ ਅਸੀਂ ਵਿਰੋਧ ਆ, ਜਿਹੜੇ ਵਿਰੋਧ ਕਰਦੇ ਆ ਉਹਨਾਂ ਨਾਲ ਜੋ ਮਰਜ਼ੀ ਕਰਿਓ, ਸਾਨੂੰ ਬਖਸ਼ ਦਿਓ। ਹੁਣ ਇਸ ਤਰੀਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਪੰਥ ਦੀ, ਕੌਮ ਦੀ, ਧਰਮ ਦੀ, ਸਾਡੇ ਇਤਿਹਾਸ ਦੀ, ਸਾਡੇ ਫਲਸਫੇ ਦੀ ਕੀ ਪਰਵਾਹ ਹੋ ਸਕਦੀ ਹੈ। ਦੂਜੇ ਪਾਸੇ ਹਿੰਦੂ ਭਾਈਚਾਰੇ ਦੇ ਅੰਦਰ ਜਿਹੜਾ ਕਾਟੋ ਕਲੇਸ਼ ਆ ਜਿਸ ਤਰੀਕੇ ਨਾਲ ਉਹ ਵੱਧ ਰਿਹਾ, ਅਦਾਲਤ ਵਿੱਚ ਮਾਮਲਾ ਚਲਾ ਗਿਆ, ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇਹ ਕਿਸੇ ਨੇ ਅਪੀਲ ਕਰ ਦਿੱਤੀ ਆ ਕਿ ਜੀ ਇਹ ਜਿਹੜਾ ਰਾਮ ਮੰਦਿਰ ਦਾ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ, RSS BJP ਵੱਲੋਂ ਚਲਾਇਆ ਜਾ ਰਿਹਾ ਵੀ ਇਹ ਤੇ ਰੋਕ ਲਾਈ ਜਾਵੇ। ਹੁਣ ਉਹਨਾਂ ਦਾ ਧਾਰਮਿਕ ਤੌਰ ਤੇ ਵੀ ਪੇਚਾ ਪਿਆ ਹੋਇਆ। ਸ਼ੰਕਰਾਚਾਰੀਆ ਜਾਂ ਜਿਹੜੇ ਸ਼ਾਸਤਰਾਂ ਦੇ ਹਿਸਾਬ ਨਾਲ ਹਿੰਦੂ ਚੱਲਦੇ ਨੇ ਉਹ ਇਹਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ। ਉਹਨਾਂ ਦਾ ਕਾਨੂੰਨੀ ਤੌਰ ਤੇ ਵੀ ਪੇਚਾ ਪੈਂਦਾ ਦਿਖ ਰਿਹਾ। ਇੱਥੋਂ ਤੱਕ ਗੱਲ ਉਹਨਾਂ ਦੀ ਵੱਧ ਚੁੱਕੀ ਆ ਹਿੰਦੂ ਭਾਈਚਾਰੇ ਦੀ ਕਿ ਬਹੁਤ ਸਾਰੇ BJP RSS ਦੇ ਜਿਹੜੇ ਸਮਰਪਿਤ ਉਹਨਾਂ ਦੇ ਕਾਰਕੁਨ ਨੇ ਉਹ ਸ਼ੰਕਰਾਚਾਰੀਆ ਜਿਨ੍ਹਾਂ ਦਾ ਹਿੰਦੂ ਸਮਾਜ ਦੇ ਵਿੱਚ ਬਹੁਤ ਵੱਡਾ ਸਥਾਨ ਹੈ, ਉਹਨਾਂ ਦੇ ਬਾਰੇ ਕਹਿ ਰਹੇ ਆ ਕਿ ਇਹ ਮੋਦੀ ਵਿਰੋਧੀ ਨੇ, ਇਹ ਤਾਂ ਰਾਮ ਵਿਰੋਧੀ ਨੇ, ਇਹ ਦੇਸ਼ ਵਿਰੋਧੀ ਨੇ, ਤੇ ਅੱਗੇ ਇਹ ਤਾਂ ਉਹਨਾਂ ਨੇ ਕਹਿਣਾ ਹੀ ਸੀ ਵੀ ਉਹ ਕਾਂਗਰਸ ਦੇ ਪਿੱਠੂ ਨੇ। ਦੂਜੇ ਪਾਸੇ ਜਿਹੜੇ ਲੋਕ ਇਸ RSS ਦੇ ਪ੍ਰੋਜੈਕਟ ਦੇ ਨਾਲ ਅਸਹਿਮਤ ਨੇ ਉਹ ਇਹ ਦੱਸ ਰਹੇ ਨੇ ਕਿ ਸਾਨੂੰ ਵੀ ਰਾਮ ਉਨੇ ਪਿਆਰੇ ਨੇ, ਸਾਨੂੰ ਵੀ ਰਾਮ ਮੰਦਿਰ ਚੰਗਾ ਲੱਗਦਾ ਹੈ, ਪਰ ਜਿਸ ਤਰੀਕੇ ਨਾਲ ਇਹਨੂੰ ਇੱਕ ਪਾਰਟੀ ਦਾ ਸ਼ੋਅ ਬਣਾਇਆ ਜਾ ਰਿਹਾ, ਜਿਸ ਤਰੀਕੇ ਨਾਲ ਸਾਰਾ ਲਾਮ ਧਾਮ ਕਰਕੇ ਇਹਨੂੰ ਨਰਿੰਦਰ ਮੋਦੀ ਦਾ ਇੱਕ ਇਹੋ ਜਿਹਾ ਪ੍ਰੋਜੈਕਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਸਾਰੀ ਗੱਲ ਇਹਨੇ ਕੀਤੀ ਕਰਾਈ ਹੋਵੇ, ਜਦੋਂ ਕਿ ਇਹਦੇ ਲਈ ਪਿਛਲੇ ਲੰਮੇ ਚਿਰ ਤੋਂ ਸਾਰੇ ਹਿੰਦੂ ਭਾਈਚਾਰੇ ਦੇ ਜਿਹੜੇ ਅੱਡ-ਅੱਡ ਅੰਗ ਨੇ, ਹਿੱਸੇ ਨੇ, ਉਹ ਯਤਨਸ਼ੀਲ ਰਹੇ ਨੇ। ਤੇ ਹੁਣ ਕੱਲੇ ਮੋਦੀ ਦੇ ਸਿਰ ਤੇ ਸਿਹਰਾ ਬੰਨ੍ਹ ਕੇ ਇਹਨੂੰ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਲਈ ਵਰਤਣ ਦਾ ਜਿਹੜਾ ਯਤਨ ਹੋ ਰਿਹਾ, ਅਸੀਂ ਇਹਦੇ ਨਾਲ ਅਸਹਿਮਤ ਹਾਂ। ਖੈਰ ਉਹਨਾਂ ਦੇ ਅੰਦਰ ਜੋ ਅੰਤਰਦਵੰਦ ਚੱਲ ਰਿਹਾ, ਜਿਹੜਾ ਜੰਗੀ ਮਾਹੌਲ ਬਣ ਰਿਹਾ, ਉਹਦੇ ਕਰਕੇ ਇਹ ਗੱਲ ਦਿਖ ਰਹੀ ਆ ਕਿ ਮੁਸਲਮਾਨ ਭਾਈਚਾਰੇ ਨੂੰ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਇੱਕ ਹਮੇਸ਼ਾ ਹੀ ਥ੍ਰੈਟ ਰਹੀ ਆ, ਇੱਕ ਦਹਿਸ਼ਤ ਦਾ, ਇੱਕ ਡਰ ਦਾ ਮਾਹੌਲ ਰਿਹਾ, ਉਹ ਵੀ ਨਾਲ-ਨਾਲ ਚੱਲ ਰਿਹਾ। ਤੇ ਹੁਣ ਜਦੋਂ ਹਿੰਦੂ ਭਾਈਚਾਰੇ ਦੇ ਅੰਦਰੋਂ ਹੀ ਇਸ ਭਗਵੇਂ ਬ੍ਰਿਗੇਡ ਨੂੰ ਸਖਤ ਟੱਕਰ ਮਿਲ ਰਹੀ ਆ ਤਾਂ ਹਾਲਾਤ ਹੋਰ ਵੀ ਜ਼ਿਆਦਾ ਸੰਗੀਨ ਬਣਦੇ ਦਿਖ ਰਹੇ। ਸਾਫ਼ ਤੌਰ ਦੇ ਉੱਤੇ ਹਿੰਦੂ ਤਵੀਆਂ ਦਾ, ਨਰਮ ਹਿੰਦੂ ਤਵੀਆਂ ਨਾਲ ਜਿਹੜਾ ਇਹ ਮੈਚ ਪਿਆ, ਇਹਦੇ ਵਿੱਚ ਪਹਿਲੀ ਵਾਰ ਲੰਮੇ ਅਰਸੇ ਬਾਅਦ ਭਗਵੇਂ ਬ੍ਰਿਗੇਡ ਨੂੰ, ਮੋਦੀ ਤੰਤਰ ਨੂੰ ਇੱਕ ਸਖਤ ਚੁਣੌਤੀ ਜਿਹੜੀ ਆ ਉਹ ਮਿਲੀ ਆ। ਜਾਪਦਾ ਇਹ ਆ
कि जेकर अदालत ने इस काम उत्ते रोक ला दी जां जिस तरीके नाल हिंदू रौह रीतां दा रौला पाया जा रहा है ते मोदी नूं मजबूरी बस कदम पिछे करने पै गए ते जिस तरीके नाल इस सारे प्रोजेक्ट का विरोध हो रहा ते भगवे ब्रिगेड ने RSS ने फुल तैयारी की हुई है कि सारे मुल्क दे विच 22 जनवरी तो बाद एक इहो जी हनेरी लियाउणी आ। इत्थे अमृतसर दे विच भी कई बाजारां च सड़कां दे उत्ते झंडे झुंडे जे लाए हुए ने ते आउण वाले दिनां दे विच ओह कहिंदे आ भी एक बहुत वड्डा प्रोजेक्ट जिहड़ा हैगा ओह बन जा रहा। इस सारे कासे दे उत्ते जेकर अदालत ने किसी किस्म की रोक लाती समाज दे विच वध रहे कलैश नूं देखदियां होइयां कोई होर किसी किस्म की गल बन गई ते धार्मिक तौर ते पहला ही टकरा आया तां स्पष्ट तौर दे उत्ते मोदी दा भगवा ब्रिगेड RSS आपदी इन्ने लंबे चिर दी इस मेहनत दे असफल होने तो बाद खिज के कोई बड़ा कोझा कारा भी करा सकदी। सो हिंदू भाईचारे दे अंदर तां आप दे विच असहमति नहीं है, उत्थे तां आप दा काटो कलेश उन्हां दा सिखर ते गया होया ते इस माहौल दे विच पहला ही साफ दिख रहा कि आउण वाले दिन जिहड़े ने 4-5 ये पता नहीं कहानी किधर नूं जानी आ ते साडे भाईचारे नूं तां कोई इहदे विच स्पष्टता नाल स्टैंड लेना चाहिदा सी। पर अज तक भी अज 17 जनवरी हो गई, अज तक भी किन्नियां सिख जथेबंदियां ने किन्ने आगूआं ने चिट्ठी पत्र लिख के मीडिया राही जां फोन करके अकाल तख्त साहिब तो सेध मंगी है। इत्थों तक के श्रोमणी गुरुद्वारा प्रबंधक कमेटी के कुछ मैंबरां दे बारे भी पता लग्या, उन्होंने कहा है कि सानू स्पष्ट तौर दे उत्ते अकाल तख्त साहिब अगवाई करे। अकाल तख्त साहिब तो किसी किस्म की हजे तक अगवाई हुई नहीं ते गाहां अजे कोई आस दिखती भी नहीं। इस करके हुण तलखी भरे बयान भी सामने आउण लग पे है। लगदा यही है भी वक्त लंघाउणगे, जेकर होर माहौल तलख हो गया तो हो सकता कोई मीटिंग वगैरह करके डंग सारन, पर जिहड़ी असल विच सिख मर्यादा उहदे अनुसार इस मसले उत्ते पंथक इकत्तरता की लोड़ सी, जिथे इस मसले उत्ते ही नहीं सारे भगवे ब्रिगेड के हिंदू तवी एजेंडे के बारे चर्चा हो जानी सी। शायद इसे गल तो ही बादल दल वालियां ने डरदियां ने ज्ञानी रघुवीर सिंह नूं रोकिया टोकिया होवे कि फिर इत्थे तां जदों विद्वान सज्जण पहुंचणगे मीटिंग होएगी तां सारे ही पक्ष नंगे होणगे कि बीजेपी RSS नाल संबंध रखण दा मतलब की बनदा। इह तां दुश्मन आ, धैरवा, जिवें सप नूं कोई जेब च नहीं पा के फिरदा क्योंकि पता ही आ सप ने डंग मारना है, उवें इह धैरवा जिहने साडे नाल कदे भली नहीं गुजारनी। हुण कोई लुकी छिपी गल तां है नहीं, ਜਿਹੜੇ ਬੰਦਿਆਂ ਦੀ ਜ਼ਮੀਰ ਮਰ ਚੁੱਕੀ ਆ, ਜਿਹੜੇ ਵਿਕ ਚੁੱਕੇ ਆ, ਉਹਨਾਂ ਦੀ ਤਾਂ ਗੱਲ ਵੱਖਰੀ ਆ, ਪਰ ਬਾਕੀ ਤਾਂ ਹਰੇਕ ਸਿੱਖ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਕਿ ਅਸਲ ਵਿੱਚ ਹਿੰਦੂ ਤਵੀ ਤਾਕਤਾਂ ਦਾ ਏਜੰਡਾ ਸਿੱਖੀ ਦਾ ਭੋਗ ਪਾਉਣਾ ਹੈ। ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਬਿਲਕੁਲ ਉਲਟ ਚੱਲ ਰਹੀ ਇਸ ਧਿਰ ਨੂੰ ਜਦੋਂ BJP ਨਾਲ ਸਾਂਝ ਪਾ ਕੇ ਬਾਦਲ ਦਲ ਵਾਲੇ ਕਹਿੰਦੇ ਆ ਸਾਡਾ ਪਤੀ ਪਤਨੀ ਦਾ ਰਿਸ਼ਤਾ, साडा 9 मास का रिश्ता, उन्होंने दे सियासी स्वार्थ जरूर पूरे होंदे होणगे, पर सिख जगत नूं यह एक नुकसानदायक गल ही साबित हुई। तो अज की तरीक विच भारत का समुचा जिहड़ा सिस्टम आ, जिथे जिथे भी BJP RSS नाल संबंधित भगवे ब्रिगेड नाल बंदे बैठे आ, वो सिक्खी आ जां सिखां उत्ते वार करन दा कोई मौका खिजाउंदे नहीं। इथों तक कि अदालतां विच भी इहो जिहे फैसले हो रहे हैं। पिछे जे एक जज ने भकाई मारी सी कि जी दसो पग जिहड़ी हैगी आ ओह लोड़ भी हैगी आ तुहानूं, दस्तार बारे सिखां दी बारे जज पुछदे फिरदे। ओह कौम, ओह धिर, ओह नस्ल
जिन्हां दी होंद हस्ती ही तां बची कि 9वें पातशाह ने शहादत दित्ती, जां जिन्हां दा धर्म बचाउण दे लई सिख योधियां ने तलवारां मारियां, जिन्हां दे इस इतिहास नूं बाबा बुल्ले शाह भी लिख गए कि ना बात करूं अब की ना बात करूं तब की, अगर ना होते गुरु गोबिंद सिंह तो सुन्नत होती सब की। आ जेड़े अज टीवी चैनलों ते बह के भकाई मारदे आ, जेड़े गुरु साहिबान दे सिख फलसफे दे बिल्कुल उल्ट भुगतदे आ, सिखां नूं हिंदू धर्म दी एक साख दसदे आ, इन्हां सारियां दा नौ जिहड़ा सी वो मुहम्मद ही होना सी। मगरले पासे कोई अब्दुल्ला अब्दाला लग्या होना सी, पर हुण इन्हां दा धर्म बच गया ते जो इन्हां ने माहौल सिरजिया होया वो वक्त लाजमी आऊगा। जेड़े आ बीबे जे सिख बन के दिखाउंदे आ ना, इन्हां दे ही पुत्त भतीजे उठ के कहणगे कि साडे वड्डे वडेरियां ने ये कीता की है। इहे जिहे लोक इहो जिहा धर्म बचाउण दा फायदा की आ जिहड़ा तुहाडीआं जड़ां वड्डे। अकिरत घणता दा सिखर आ। अज श्रीनगर तो एक खबर लगी अखबारां च, कश्मीर हाई कोर्ट दे विच, जम्मू कश्मीर हाई कोर्ट दे विच एक फैसला होया जिहदे विच इह कहा गया भी किसी व्यक्ति दे नां पिछे सिंह जां कौर उपनाम वजों होना लाजमी नहीं। इत्थे असल विच अखनूर सैक्टर आ जिहड़ा, उत्थे जिला गुरुद्वारा प्रबंधक कमेटी ਦੀਆਂ ਚੋਣਾਂ ਸੀ, कोई पटीशन सी ते उत्थे गैर सिख वोटर जिहड़े सी उन्हां ਨੂੰ ਜਦੋਂ ਸਿੱਖਾਂ ਦੇ ਇਸ ਮਸਲੇ 'ਚ ਦੇਖਿਆ ਤਾਂ ਉਹਨਾਂ ਬਾਰੇ ਪਟੀਸ਼ਨ ਕੀਤੀ ਗਈ ਕਿ ਇਹ ਨਾ ਸਿੰਘ ਨੇ ਨਾ ਕੌਰ ਨੇ, ਇਹ ਸਿੱਖ ਹੀ ਨਹੀਂ ਹੈਗੇ। ਤਾਂ ਉੱਥੇ ਅਦਾਲਤ ਨੇ ਆ ਨਵਾਂ ਹੀ ਸੱਪ ਕੱਢਤਾ ਜੱਜ ਨੇ, ਬਈ ਜੀ ਇਹ ਛੱਡੋ ਵੀ ਕਿਹੜਾ ਸਿੰਘ ਲਾਉਂਦਾ ਤੇ ਕੌਰ ਲਾਉਂਦਾ, ਜਿਹੜੀ ਕਿ ਸਿੱਖ ਹੋਣ ਦੀ ਸ਼ਰਤ ਵਾ ਪੂਰੀ ਕਰਦਾ ਕਿ ਨਹੀਂ ਕਰਦਾ। बस सीधी जी गल आ, जिहड़ा अपने आप नूं इहदा मैंबर गुरद्वारे दा बनना चाहुंदा आ बनूगा। हुण आउण वाले समय दे विच आपां तां पिटदे सी ना भी सहजधारी दे नाम हेठ गैर सिखां दी दखलअंदाजी, आ हुण नवां राह अदालत राहीं खोलिया जा रिहा। ਇਹ ਅਦਾਲਤਾਂ ਇਹ ਸਾਰਾ ਸਿਸਟਮ ਚੋਰ ਮੋਰੀਆਂ ਲੱਭ ਕੇ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ ਕੋਈ ਨਾ ਕੋਈ ਪੱਜ, ਕੋਈ ਨਾ ਕੋਈ ਬਹਾਨਾ ਬਣਾ ਲੈਂਦੇ। ਅਸਲ ਵਿੱਚ 1950 ਤੋਂ ਬਾਅਦ ਸਿੱਖ ਕੌਮ ਦੀ ਇੱਕ ਜੇ ਰੀਝ ਇੰਨੀ ਹੀ ਪੂਰੀ ਕਰਾ ਲੈਂਦੀ ਸਾਡੀ ਲੀਡਰਸ਼ਿਪ ਵੀ ਚਲੋ ਜਿਹੜਾ ਤੁਸੀਂ ਭਕਾਈ ਮਾਰਦੇ ਰਹੇ ਹੋ ਕਿ ਉੱਤਰੀ ਭਾਰਤ ਵਿੱਚ ਇੱਕ ਖਿੱਤਾ ਹੀ ਸਿੱਖਾਂ ਨੂੰ ਵੱਖਰਾ ਦੇ ਦੇਣਾ, ਉਹ ਤਾਂ ਤੁਸੀਂ ਨਹੀਂ ਕੀਤਾ। ਆਲ ਇੰਡੀਆ ਗੁਰਦੁਆਰਾ ਐਕਟ ਬਣਾਓ, ਤੇ ਆਲ ਇੰਡੀਆ ਗੁਰਦੁਆਰਾ ਐਕਟ ਦਾ ਮਤਲਬ ਇਹ ਹੈ ਕਿ ਸਾਰੇ ਭਾਰਤ ਦੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉਹ ਇੱਕ ਪ੍ਰਬੰਧਕ ਕਮੇਟੀ ਦੇ ਅਧੀਨ ਹੋਣਗੇ, ਜਿੱਥੇ ਇੱਕੋ ਮਰਿਆਦਾ ਚੱਲੇਗੀ। ਉਹਦੇ ਨਾਲ ਪੂਰੇ ਸਿੱਖ ਜਗਤ ਵਿੱਚ ਇੱਕ ਰੂਪਤਾ ਦਾ, ਗੁਰੂ ਸਾਹਿਬਾਨ ਦੇ ਫਲਸਫੇ ਦਾ, ਸਿੱਖ ਇਤਿਹਾਸ ਦਾ ਇੱਕ ਸੱਚਾ ਸੁੱਚਾ ਪੱਖ ਜਾਣਾ ਸੀ। ਪਰ ਉਹ ਚੀਜ਼ ਨਹੀਂ ਬਣਨ ਦਿੱਤੀ ਕਿਉਂਕਿ ਉਹਦੇ ਨਾਲ ਹਿੰਦੂ ਦੇ ਹਿੱਤ ਪੂਰੇ ਹੁੰਦੇ। ਅੱਜ ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ ਤੋਂ ਬਾਹਰਲੇ ਤਖਤ ਸਾਹਿਬਾਨ ਦੇ ਉੱਤੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਨਾਂ ਬਹੁਤ ਸਾਰੀਆਂ ਮਸਲਿਆਂ ਗੱਲਾਂ ਦੇ ਵਿੱਚ ਹਿੰਦੂਇਜ਼ਮ ਪੂਰਾ ਧੁੱਸ ਦੇ ਕੇ ਬੜਿਆ ਹੋਇਆ। RSS ਦੀ ਪੂਰੀ ਤੂਤੀ ਬੋਲਦੀ ਆ ਬਹੁਤ ਸਾਰੇ ਅਦਾਰਿਆਂ 'ਚ ਸਿੱਖਾਂ ਦੇ ਵਿੱਚ। ਜਿਹੜੀ ਰਹਿੰਦੀ ਖੂੰਦੀ ਕਸਰ ਸੀ ਉਹ ਜਦੋਂ ਟੌੜੇ ਵਰਗੇ ਅਕਾਲੀ ਲੀਡਰਾਂ ਦੇ ਚਲਾਣੇ ਕਰਕੇ ਉਸ ਤੋਂ ਬਾਅਦ ਬਾਦਲ ਨੇ ਖੁੱਲ੍ਹ ਦੇਤੀ। ਅਕਾਲੀ ਭਾਜਪਾ ਗੱਠਜੋੜ ਕਾਹਦਾ ਬਣਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਇਹੀ ਕੁਛ ਹੋ ਗਿਆ। ਹੁਣ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣੀ ਆ, ਉੱਥੇ ਵੀ ਇਹੀ ਰੌਲਾ ਪੈਂਦਾ। ਸੋ ਭਗਵੇਂ ਬ੍ਰਿਗੇਡ ਨੇ ਤਾਂ ਜੋ ਕਰਨਾ ਸੀ ਉਹ ਕਰਤਾ, ਪਰ ਸਾਡੀ ਲੀਡਰਸ਼ਿਪ ਨੇ ਵੀ 1950 ਤੋਂ ਬਾਅਦ ਆਲ ਇੰਡੀਆ ਗੁਰਦੁਆਰਾ ਐਕਟ ਬਣਵਾਉਣ ਲਈ, ਬਾਕੀ ਮਸਲੇ ਤਾਂ ਚਲੋ ਬਾਅਦ ਦੇ ਆ ਜਿਹੜਾ ਅਕਾਲੀ ਭਾਜਪਾ ਗੱਠਜੋੜ ਬਣਿਆ ਸੀ ਇਹ ਤੋਂ ਹੀ ਇਹ ਕੰਮ ਕਰਵਾ ਲੈਂਦੀ। ਬਾਦਲ ਦਲ ਦੀ ਸਾਂਝ ਸੀ ਤੇ ਜਿਹੜੇ ਆ ਚੋਰ ਮੋਰੀਆਂ ਦੇ ਰਾਹੀਂ ਗੈਰ ਸਿੱਖਾਂ ਦੀ ਦਖਲਅੰਦਾਜ਼ੀ ਦਾ ਰਾਹ ਖੋਲਿਆ ਜਾ ਰਿਹਾ ਅਦਾਲਤਾਂ ਦੇ ਰਾਹੀਂ ਜਾਂ ਹੋਰ, ਇਹ ਵੀ ਬੰਦ ਕਰਾਉਣੇ ਚਾਹੀਦੇ ਸੀ। ਪਰ ਸਿੱਖ ਹਿੱਤਾਂ ਦੀ ਰਾਖੀ ਕਰੂ ਤਾਂ ਕਰੂ ਕੌਣ? ਇੱਥੇ ਤਾਂ ਸਾਡੇ ਤਖਤਾਂ ਦੇ ਜਥੇਦਾਰਾਂ ਦੇ ਮਸਲੇ ਬਣੇ ਤਾਂ ਨਹੀਂ ਕਿਸੇ ਨੇ ਚੱਜ ਹਾਲ ਨਾਲ ਗੱਲ ਕੀਤੀ।
सिख कौम का एडा वड्डा कतलेआम होया, नस्लकुशी हुई, उत्थे भी बादल दल वालियां ने जिवें पिठ दिखाई आ, हुण अगले फिर तुरे फिरदे आ। सो इस मौके अकाल तख्त साहिब दे बंद जदों सारे लोग अड्डियां चक के देख रहे आ, जिवें अखां दे उत्ते हथ रख के ढीकी दा ना किसे नूं, ऐ देख रही आ दुनिया बई उत्थों सानू की सेध मिलदी आ। फिर जेड़े आह नकली निहंग जे बन के जेड़े कहंदे आ जी सिख तां सनातन दा हिस्सा ने, जां जेड़े होर जवड़ियां मारदे आ, इन्हां नूं रोकना टोकना, इन्हां नूं घेरना घूरना सौखा हो जू। इस वेले ਇੱਥੇ ਜਿਹੜੇ ਟੀਵੀ ਚੈਨਲਾਂ ਵਾਲੇ ਨੇ ਉਹ ਵੀ ਸਿੱਖਾਂ ਨੂੰ ਜੱਜ ਕਰਦੇ ਆ, ਭੋਲੂ ਜੇ ਸਿੱਖ ਬਿਠਾ ਲੈਂਦੇ ਆ ਜਿਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿਧਾਂਤ ਦਾ ਬਹੁਤਾ ਪਤਾ ਨਹੀਂ, ਉਹ ਉੱਥੇ ਪੂਰਾ ਜ਼ੋਰ ਲਾ ਕੇ ਇਹੀ ਦਰਸਾਉਂਦੇ ਆ ਵੀ ਜੋ ਆਰਐਸਐਸ ਵਾਲੇ ਸਿੱਖਾਂ ਦਾ ਸਿੱਖੀ ਦਾ ਸੋਚਦੇ ਆ ਜੀ, ਹੋਰ ਕੋਈ ਸੋਚ ਹੀ ਨਹੀਂ ਸਕਦਾ। ਅਸਲ ਵਿੱਚ ਨਕਲੀ ਸਿੱਖ ਜਿਹੜੇ ਤਿਆਰ ਕੀਤੇ ਹੋਏ ਨੇ ਜਾਂ ਜਿਨ੍ਹਾਂ ਦੇ ਸਵਾਰਥ ਨੇ, तो इस माहौल दे विच अकाल तख्त साहिब अज पूरी तरह सिखां दी अगवाई करन विच अज दी तरीक विच असफल है। ते इस गल दे विच पहली बार नहीं वापर रहा, बड़े अहम मौकों ते बड़े अहम मुद्दों उत्ते साडी अगवाई अकाल तख्त साहिब करन तो असफल रहा, अयोग साबित होए है जथेदार। ते इस गल दे पिछे ਜਿਹੜੀ ਤਾਕਤ ਜਿਹੜੀ ਧਿਰ ਵਾ ਉਹ ਵੀ ਆਪਾਂ ਨੂੰ ਪਤਾ ਤੇ ਉਹਦੇ ਸਵਾਰਥਾਂ ਦਾ ਵੀ ਪਤਾ, ਪਰ ਦਿੱਲੀ ਤੇ ਨਾਗਪੁਰ ਤੋਂ ਜੋ ਖੇਡ ਖੇਡੀ ਜਾ ਰਹੀ ਆ ਉਹ ਕੱਲੀ ਸਿੱਖਾਂ ਦੇ ਮੁਤਲਕ ਨਹੀਂ ਹੈ, ਹੋਰ ਨਾ ਘੱਟ ਗਿਣਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਲੋਕ ਸਭਾ ਦੀਆਂ ਅਗਲੀਆਂ ਜਿਹੜੀਆਂ ਚੋਣਾਂ ਨੇ 5-4 ਮਹੀਨਿਆਂ ਬਾਅਦ, ਉਹਨੂੰ ਦੇਖਦਿਆਂ ਹੋਇਆਂ ਬੀਜੇਪੀ ਦੇ ਵਿਰੋਧੀ ਜਿਹੜਾ ਹਿੰਦੂ ਆ ਉਹ ਵੀ ਆਪਦੇ ਹਿਸਾਬ ਨਾਲ ਇਸ ਸਾਰੇ ਘਟਨਾਕ੍ਰਮ ਦਾ ਵਿਰੋਧ ਕਰ ਰਿਹਾ। पर साडे इत्थे कहानी जिहड़ी आ वो दिनों दिन पचीदा हुंदी जा रही है। साडा निशाना कौम दा खालिस्तान है, पर खालिस्तान दे नाल नाल जिवें एक बड़ा टीचा हुंदा, एक नाल दी नाल निक्के टीचे भी हुंदे। साडे धर्म दीयां संस्थावां तो हिंदू तवियां दे एजेंटां नूं फारग करना, दुश्मन दा कहाड़े दे दास्ते बने हुए लोगों नूं लांभे करना भी बड़ा जरूरी है। बड़ा इन्हां दिनां दे विच मसला बनया होया दुनिया भर दे विच, इंग्लैंड जां होरनां थावां तो ये खबरां आ रही ने कि सरदार प्रकाश सिंह बादल तो फखरे कौम जो इनू ज्ञानी गुरबचन सिंह ते होरनां जथेदारां ने आपे ही दिता सी, वो वापस लैण दी गल चल रही है। ते हैरानी की गल है जिहड़ी वो ये है कि जिहड़े अज ये मंग कर रहे ने, वो किसे वेले जदों इहनूं दिता गया सी फखरे कौम, उदों वो नाल सी ते उदों बधाइयां दिंदे सी। अज जिहड़े लोग ये कह रहे ने, चाहे वो दिल्ली कमेटी वाले ने चाहे कोई होर ने, कि जी फखरे कौम छेती वापस लिया जावे, जदों सिख कौम नूं प्यार करन वाले सच्चे सुच्चे पंथ दर्दी इस गल दे लई मंग करदे सी, उदों यही सारे आगू टुट के पैंदे सी कि बादल साहब तां बहुत महान शख्सियत ने, उन्हां नूं फखरे कौम मिलिया ते बिल्कुल ठीक मिलिया। सो फखरे कौम तां उन्हां नूं ना कोई मनदा है ना किसी ने मनना। हाँ, भारत सरकार दे उत्ते बादल दे चेले चापटियां दा एक रोस हैगा कि जी उहने सिख कौम दा जिन्ना घाण कीता ते कराया, तुसीं उहनूं कोई भारत रतन कोई इहो जिहा जिहड़ा उहनां दा अवार्ड अबूर्ड आ दे छड्डदे, पर हुण लगदा भी मरण तो बाद वो देणगे, पर मरण तो बाद भी तां देणगे जदों सरदार सुखबीर सिंह बादल कायल कर लैणगे कि मैं आपदे प्यो वाले एजेंडे नूं पूरा करूंगा। सो सरदार सुखबीर सिंह बादल दे सिर ते आ कि वो फखरे कौम तां की वो कोई भारत रतन भी वो तो दवा सकदे आ, ते जिन्ना सिੱਖੀ ਅਤੇ ਸਿੱਖਾਂ ਦਾ ਘਾਣ ਕੀਤਾ वैसे कदर नहीं पाई उन्हां ने। ते अज बादल साहब जाउंदे हुंदे तां मोदी साहब ने एक फोन करना सी
ਤੇ ਅਕਾਲ ਤਖਤ ਤੋਂ ਹੁਕਮ ਆ ਜਾਣਾ ਸੀਗਾ ਕਿ ਵੀ ਚਲੋ ਭਾਈ ਆਪਾਂ ਸਾਰਿਆਂ ਨੇ ਜਾਣਾ। ਪਰ ਇਸ ਵੇਲੇ ਵੀ ਹਾਲਾਤ ਜਿਹੜੇ ਨੇ ਉਹ ਫਖਰੇ ਕੌਮ ਦੇ ਚੇਲੇ ਬਾਲਕਿਆਂ ਨੇ ਉਹੋ ਜਿਹੇ ਬਣਾਏ ਹੋਏ ਨੇ। ਸੋ ਅਸੀਂ ਸਮੁੱਚੀ ਕੌਮ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੀ ਬੇਨਤੀ ਕਰਦੇ ਹਾਂ ਉਹ ਇਹ ਹੈ ਕਿ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਜੇ ਤਾਕਤਾਂ ਦੇ ਜਥੇਦਾਰ ਆਪਦੇ ਫਰਜ਼ ਨਹੀਂ ਨਿਭਾ ਰਹੇ ਤਾਂ ਹਰ ਇੱਕ ਸਿੱਖ ਨੂੰ ਆਪਦੇ ਤੌਰ ਦੇ ਉੱਤੇ ਤਾਂ ਸਪਸ਼ਟ ਹੈਗਾ ਹੀ ਆ ਕਿ ਹਮ ਹਿੰਦੂ ਨਹੀਂ। ਦੂਜੀ ਗੱਲ ਇਹ ਆ ਕਿ ਜਿਹੜੀ ਧਿਰ ਸਾਡੇ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਿਰ ਦੱਸਦੀ ਆ, ਜਿਹੜੀ ਗੁਰੂ ਸਾਹਿਬਾਨ ਨੂੰ ਹਿੰਦੂ ਦੱਸਦੀ ਆ, ਜਿਹੜੀ ਸਿੱਖ ਧਰਮ ਦੇ ਵੱਖਰੀ ਹੋਂਦ ਹਸਤੀ ਦੇ ਬਿਲਕੁਲ ਬਰਖਲਾਫ ਆ, ਸਾਡੇ ਵੱਲੋਂ ਉਹਨਾਂ ਦਾ ਰੌਲਾ ਆਪਸ ਵਿੱਚ ਹੀ ਪੈਂਦਾ ਹੋਵੇ ਨਾ ਪੈਂਦਾ ਹੋਵੇ, ਅਸੀਂ ਉਹਨਾਂ ਤੋਂ ਧਾਰਾ ਲੈਣੀ ਆ। ਸੋ ਕਿਸੇ ਵੀ ਸਿੱਖ ਨੂੰ ਨਾ ਤਾਂ ਰਾਮ ਮੰਦਿਰ ਬਣਨ ਦਾ ਕੋਈ ਖੁਸ਼ੀ ਆ, ਨਾ ਉੱਥੇ ਬਾਬਰੀ ਮਸਜਿਦ ਢਾਉਣ ਦੀ ਕੋਈ ਗੱਲ ਆ। ਅਗਲਿਆਂ ਦਾ ਆਪ ਦਾ ਮਸਲਾ ਪਤਾ ਨਹੀਂ। ਅੱਜ ਕਹਿੰਦੇ ਆ ਜੀ ਅਸੀਂ ਉੱਥੇ ਰਾਮ ਮੰਦਿਰ ਬਣਾ ਲਿਆ ਤੇ ਬਾਬਰੀ ਮਸਜਿਦ ਬਣਾਈ ਸੀ ਕਿਸੇ ਨੇ, ਅਸੀਂ ਉਹ ਢਾਤੀ। ਕੱਲ ਕਲਾਂ ਨੂੰ ਕੁਝ ਹੋਰ ਉੱਥੇ ਆਜੂ, ਕਿਉਂਕਿ ਇਹਨਾਂ ਦਾ ਤਾਂ ਇਤਿਹਾਸ ਹੀ ਇਹ ਆ। ਜੇਕਰ ਇਹਨਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਬੜਾ ਜ਼ਿਆਦਾ ਕਿਤੇ ਦੂਰ ਨਾ ਵੀ ਜਾਈਏ ਤਾਂ ਜਿਹੜੀ ਲਾਲਾ ਦੌਲਤ ਰਾਏ ਵਾਲੀ ਕਿਤਾਬ ਆ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ, ਉਹ ਜਦੋਂ ਪੜ੍ਹਦਾ ਬੰਦਾ ਉਹ ਪੜ੍ਹ ਕੇ ਤੌਬਾ ਹੋ ਜਾਂਦੀ। ਇੰਨਾ ਜ਼ੁਲਮ ਇੰਨਾ ਕਹਿਰ ਇਹਨਾਂ ਉੱਤੇ ਹੋਇਆ ਤੇ ਉਸ ਸਾਰੇ ਕਾਸੇ ਦੇ ਵਿੱਚ ਜੇਕਰ ਨਾਲ ਬੰਦਾ ਰੱਖ ਲਵੇ ਗਿਆਨੀ ਗਿਆਨ ਸਿੰਘ ਵਾਲਾ ਪੰਥ ਪ੍ਰਕਾਸ਼, ਉੱਥੇ ਹਿੰਦੂ ਮੰਦਿਰਾਂ ਦੀ ਬਰਬਾਦੀ ਦੀ ਜਦੋਂ ਕਥਾ ਬੰਦਾ ਪੜ੍ਹਦਾ ਤਾਂ ਨਾਲ ਦੀ ਨਾਲ ਇਹਨਾਂ ਮੰਦਿਰਾਂ ਦੇ ਵਿੱਚ ਹੋਣ ਵਾਲੇ ਪੁੱਠੇ ਸਿੱਧੇ ਕਾਰਿਆਂ ਬਾਰੇ ਵੀ ਪਤਾ ਲੱਗਦਾ ਕਿ ਕੀ ਕੁਛ ਇੱਥੇ ਹੁੰਦਾ ਸੀ। ਦੇਵਦਾਸੀ ਪ੍ਰਥਾ ਦਾ ਪਤਾ ਲੱਗਦਾ। ਫਿਰ ਰਾਮਾਇਣ ਜਾਂ ਰਾਮਚੰਦਰ ਦੀ ਕਥਾ ਦਾ ਜਦੋਂ ਸ਼ੰਭੂਕ ਰਿਸ਼ੀ ਵਾਲਾ ਪਾਠ ਪੜ੍ਹਦੇ ਆ ਕਿ ਉਹ ਰੱਬ ਦਾ ਨਾਮ ਲੈਂਦਾ ਸੀ, ਭਗਤੀ ਕਰਦਾ ਸੀ। ਫਿਰ ਕਹਿੰਦੇ ਜੀ ਨੀਵੀਂ ਜਾਤ ਦਾ, ਉਹ ਜਾਤ ਵਰਣ ਦੀਆਂ ਵੰਡੀਆਂ ਜਿਹਦਾ ਸਾਡੇ ਧਰਮ ਵਿੱਚ ਸਿੱਧਾ ਵਿਰੋਧ ਆ, ਉਹਦੀ ਹਮਾਇਤ ਕਰਨ ਵਾਲਾ ਇਹ ਸਾਰਾ ਸਿਸਟਮ, ਅਸੀਂ ਇਹ ਤੋਂ ਕੀ ਲੈਣਾ। ਸਾਡੇ ਬਾਰੇ ਇਸ ਗੱਲ ਦੇ ਵਿੱਚ ਪਹਿਲਾਂ ਹੀ ਵੱਡੇ ਵਿਦਵਾਨ ਨਿਰਣਾ ਕਰ ਚੁੱਕੇ ਆ ਕਿ ਹਿੰਦੂ ਭਾਈਚਾਰੇ ਨੂੰ ਬੜਾ ਗੁੱਸਾ ਆ ਕਿ ਸਿੱਖ ਧਰਮ ਨੇ ਜਾਤ ਵਰਣ ਦੀਆਂ ਵੰਡੀਆਂ ਜਿਹੜੀਆਂ ਹਿੰਦੂ ਧਰਮ ਦੀਆਂ ਬੁਨਿਆਦਾਂ ਨੇ ਉਹਨੂੰ ਹਿਲਾ ਛੱਡਿਆ ਸੀ। ਇਸ ਕਰਕੇ ਉਹ ਇਹਨੂੰ ਨਫ਼ਰਤ ਕਰਦੇ ਆ ਸਿੱਖੀ ਨੂੰ, ਤੇ ਉਹ ਨਹੀਂ ਚਾਹੁੰਦੇ ਕਿ ਸਿੱਖੀ ਵਧੇ ਫੁੱਲੇ। ਇਹ 100 ਸਾਲ ਹੋ ਗਿਆ ਇਹ ਮਕਾਲਫ ਵਰਗੇ ਲਿਖ ਕੇ ਗਏ ਨੇ। ਮਿਸਟਰ ਡੀ ਪੈਟਰੀ ਜਿਹੜਾ CID ਪ੍ਰਮੁੱਖ ਸੀ, ਉਹਦੀ ਰਿਪੋਰਟ ਆਪਾਂ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ। ਤੇ ਜੇ ਅਜੇ ਵੀ ਸਾਨੂੰ ਕਿਸੇ ਦੀ ਲੋੜ ਆ ਵੀ ਫਲਾਨਾ ਦੱਸੇ ਫੇਰ ਅਸੀਂ ਸੋਚਾਂਗੇ ਕਿ ਉੱਥੇ ਜਾਣਾ ਜਾਂ ਨਹੀਂ ਜਾਣਾ, ਤੇ ਫੇਰ ਤਾਂ ਭਾਈ ਆਪਣਾ ਕੰਮ ਇਹੋ ਜਿਹਾ ਹੀ ਆ। ਖੈਰ ਅੱਜ ਇੱਕ ਹੋਰ ਖਬਰ ਚਰਚਾ ਚਾਓ ਕਰਕੇ ਆਪਾਂ ਸਮਾਪਤੀ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਭਾਈ ਕੌਂਕੇ ਦੇ ਮਾਮਲੇ 'ਚ ਜਾਂਚ ਕਰਵਾ ਕੇ ਇਨਸਾਫ ਦਿਵਾਵਾਂਗੇ। ਪੜ੍ਹ ਕੇ ਖਬਰ ਲੋਕਾਂ ਨੂੰ ਬੜੀ ਤਸੱਲੀ ਹੋਈ ਹੋਣੀ ਆ, ਪਰ ਅਸੀਂ ਇਹ ਖਬਰ ਬੜੀ ਵਾਰ ਪੜ੍ਹੀ ਆ। ਇਹ ਜਿਹੀਆਂ ਹੀ ਵਧੀਆ ਸਟੇਟਮੈਂਟਾਂ ਬਾਦਲ ਹੁਣੀ ਵੀ ਦਿੰਦੇ ਹੁੰਦੇ ਸੀ। ਸੋ ਸਿਆਸੀ ਭਲਵਾਨਾਂ ਦੇ ਮਗਰ ਲੱਗ ਕੇ ਆਪਦੀ ਪਿੱਠ ਥਾਪੜਨੀ ਕਿ ਬੜਾ ਹੀ ਐ ਹੋ ਗਿਆ, ਇਹ ਉਹੀ ਟੋਲਾ ਹੈ ਜਿਹਨੇ ਬਰਗਾੜੀ ਤੇ ਬਹਿਬਲ ਬਾਰੇ ਵੀ ਕਿਹਾ ਸੀ ਵੀ ਅਸੀਂ ਜਾਂਚ ਕਰਾਵਾਂਗੇ। ਨਸ਼ਿਆਂ ਬਾਰੇ ਵੀ ਕਹਿਣ ਵਾਲੇ ਇੱਥੇ ਸੌਹਾਂ ਖਾਂਦੇ ਰਹੇ ਨੇ ਵੀ ਨਸ਼ੇ ਬੰਦ ਕਰਾ ਦੇਵਾਂਗੇ। ਸੋ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਐਵੇਂ ਆਪਦੇ ਆਪ ਨੂੰ ਸੋਚਣਾ ਕਿ ਜੀ ਬਸ ਗੱਲ ਬਣ ਗਈ, ਇਹ ਨਜਾਇਜ਼ ਆ। ਸੱਚਾਈ ਇਹ ਆ ਕਿ ਆਪਦਾ ਘਰ ਸਾਂਭੀਏ, ਆਪਦੇ ਅੰਦਰ ਉਹ ਬਲ ਪੈਦਾ ਕਰੀਏ, ਉਹ ਤਾਕਤ ਪੈਦਾ ਕਰੀਏ ਜੋ ਦਸ਼ਮੇਸ਼ ਪਾਤਸ਼ਾਹ ਨੇ ਸਾਨੂੰ ਸੇਧ ਸਿਖਲਾਈ ਬਖਸ਼ੀ ਆ, ਉਹ ਤੇ ਧਿਆਨ ਧਾਰੀਏ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਜਿਸ ਬ੍ਰਾਹਮਣਵਾਦ ਤੋਂ ਗੁਰੂ ਪਾਤਸ਼ਾਹ ਨੇ ਸਾਨੂੰ ਵਰਜਿਆ ਉਹਦੇ ਤੋਂ ਦੂਰੀ ਬਣਾ ਕੇ ਆਪਦੇ ਧਰਮ ਵਿੱਚ ਪਰਪੱਕ ਰਹੀਏ, ਖਾਲਸੇ ਸਜੀਏ, ਖਾਲਿਸਤਾਨ ਸਿਰਜੀਏ, ਸਿੱਖੀ ਦੀ ਚੜ੍ਹਦੀ ਕਲਾ ਤੇ ਉਹ ਦਿਨ ਲੈ ਕੇ ਆਈਏ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ।
ਇੱਥੇ ਹੀ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।